अस्सलाम वालेकुम नाजरीन, मैं अजमल सोनी तो तुसीं देख रहे सज्जाद जानी ऑफिशियल। नाजरीन अज मेरे नाल एक ऐसा किरदार इस मुआशरे च फिरन वाला कि जिन्हों इंसानियत ना नहीं सिर्फ रुपए पैसे ना नाजरीन पैसे के खातर ने इस किस्म के काम किए ने कि दिल हिला दिते ने कोई परवाह नहीं इनू कि की हो रहा दुनिया ते या मैं की करना है, सिर्फ इन्हें इको ही काम सीखिया कि पैसा इकट्ठा करना। तो नाजरीन ये जो करैक्टर ने तीन ही एक दो तीन नाजरीन है नबीना ने इशारे ते मंगते हैं जिथे किते रश होवे पार्क होवे नाज़रीन कहते असीं किते भी मंग सकते हैं। मैं टूल प्लाजे ते मंगदा उस तो इलावा नहीं मंगदा। ना वो कह रहे जी मैं टूल प्लाजे ते मंगदा होर किते नहीं मंगदा। ते नाल इन्हां दे सदर ने हुण तुसीं देखना कि सदर इन्हां दे ए दो अन्ने आ ते इक ओदी मां है। अन्ना किनू कहण डया मेरी गल सुन ले और तेरे च मेरे नाल बहुती गैरत मैं कुछ कीता कह लैंदे कोई नहीं जिहड़ा कहंदा होवे आप ही हुंदा ही ना मड़ो यार ना मड़ो। अस्सलाम वालेकुम जी। वालेकुम सलाम सर की नाम तुहाडा? सर मेरा नाम है फैसल ते ये सारे मेरे वर्कर ने रोशन चिराग ते चानन। अच्छा रोशन चिराग ते चानन शरा किधर करन डया किनू रोशन कहण डया किनू चिराग भाई बस करते की होया तैनू अच्छा पकड़ एक मिनट फैसल साहब ਇਹ ਦੋ ਮੇਰੇ ਖੱਬੇ ਪਾਸੇ ਬੈਠੇ ਅਫਰਾਦ ਇਹ ਇੰਨੇ ਨੇ ਉਹਦੀ ਇੱਕ ਬਾਂਹ ਹੈ ਨਹੀਂ ਤੁਹਾਡੇ ਵਰਕਰ ਕੀ ਕਰਾਉਂਦੇ ਇਹਨਾਂ ਕੋ ਤੁਸੀਂ ਲੈ ਸਲਾਈ ਕਢਾਈ ਦਾ ਕੰਮ ਕਰਾਉਂਦੇ ਸਾਡੇ ਕੋਲ ਸਿਲਾਈ ਕਢਾਈ ਦਾ ਕੰਮ ਨਹੀਂ ਕਰਾਉਂਦੇ ਐਵੇਂ ਬਕਵਾਸ ਕਰਨ ਦੇ। ਦਰਅਸਲ ਸਿਆਣਿਆਂ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਚੋਰੀ ਮੇਣਾ ਯਾਰੀ ਮੇਣਾ ਮਿਹਨਤ ਚ ਕੀ ਮੇਣਾ। ਗੱਲ ਤੇ ਬਹੁਤ ਅੱਛੀ ਹੈ ਤੁਹਾਡੀ। ਇਹ ਦੋਵਾਂ ਨੇ ਮੈਨੂੰ ਲੱਗਦਾ ਹੈ ਕਿ ਮੇਰੀ ਕੰਪਲੇਨ ਕੀਤੀ ਹੈ ਤੁਹਾਡੇ ਅੱਗੇ। ਬਿਲਕੁਲ ਠੀਕ ਹੈ ਇਹਨਾਂ ਨੇ ਕੰਪਲੇਨ ਕੀ ਕੀਤੀ ਹੈ ਮੈਨੂੰ ਉਹ ਜ਼ਰਾ ਵਜ਼ਾਹਤ ਕਰਕੇ ਦੱਸੋ ਫਿਰ ਮੈਂ ਇਹਨਾਂ ਦੇ ਪੋਲ ਖੋਲਾਂਗਾ। ਆ ਦੱਸ ਬਈ ਮੇਰੀ ਗੱਲ ਸੁਣ ਲਾ ਭਾ ਕਿੱਥੇ ਆ ਤੂੰ ਇੱਥੇ ਹੀ ਆ ਦੇ ਇੱਥੇ ਹੀ ਆ ਆਹੋ ਹੱਥ ਤੇਰੇ ਬਿਲਕੁਲ ਪਹਿਲੀ ਪੂੜੀ ਲਾਉਣ ਵਾਲੇ ਬੰਦੇ ਰਗੇ ਆ। ਅੱਛਾ ਮੇਰੀ ਗੱਲ ਸੁਣਿਓ ਭਾਜੀ ਆੜਾ ਸਾਡਾ ਕਿੱਥੇ ਗਿਆ ਘਸੁੰਨ ਜਿਹਾ ਭਾਜੀ ਨਾ ਸਾਨੂੰ ਰੋਟੀ ਟਾਈਮ ਨਾਲ ਦਿੰਦਾ ਨਾ ਸਾਨੂੰ ਪੈਸਾ ਟਾਈਮ ਨਾਲ ਦਿੰਦਾ ਵੈਦ ਸਫਾਈਆ ਸਾਡੇ ਕੋਲ ਰੱਜ ਕੇ ਕਰਾਉਂਦਾ ਵਾ ਅਸੀਂ ਇਸ਼ਾਰੇ ਨਹੀਂ ਮੰਗੀਦਾ ਭਾਜੀ ਜਿੱਥੇ ਕਹੇਗਾ 24 ਘੰਟੇ ਸਾਨੂੰ ਹੁਣ ਸਾਨੂੰ ਕਿਹੜਾ ਦਿਨ ਦਾ ਪਤਾ ਜਾਂ ਰਾਤ ਦਾ ਪਤਾ ਰਾਤ ਨਹੀਂ ਮੰਗਾਈ ਜਾਂਦਾ ਸਾਡੇ ਕੋਲ ਸੌਣ ਨਹੀਂ ਦਿੰਦਾ ਸਾਨੂੰ ਕੋਈ ਗੱਲ ਦੁਪਹਿਰ ਦੇ 12 ਵਜੇ ਤੇ ਰਾਤ ਦੇ 12 ਵਜੇ ਹੁੰਦੇ ਭਾਜੀ। ਤੁਸੀਂ ਇੰਨਾ ਜ਼ੁਲਮ ਕਰ ਰਹੇ ਇੱਕ ਮਜ਼ਦੂਰ ਇਨਸਾਨ ਉਹਦੀ ਬਿਨਾਈ ਕੰਮ ਨਹੀਂ ਕਰਦੀ। ਦਰਅਸਲ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹੀ ਪੜ੍ਹਿਆ ਕੰਮ 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 ਆ ਮੇਰੇ ਲਾ ਕੇ ਫਿਰਵਾ ਬਖਾ ਕੀਤਾ ਜੀ ਆ ਮੇਰੇ ਚੀਜ਼ਾਂ ਵਿੱਚ ਜਣੇ ਹਨੇਰੀ ਚੱਲਣ ਦੀ ਆ। ਇੱਕ ਮਿੰਟ ਭਾਜੀ ਤੁਸੀਂ ਇੱਥੇ ਹੱਥ ਰੱਖੋ ਤੁਹਾਡੇ ਲਾਗੇ ਵੀ ਇੱਕ ਬੰਦਾ ਬੈਠਾ ਤੁਹਾਡੇ ਵਰਗਾ ਹੀ ਆਟੋ ਹੋਇਆ ਉਹ ਵੀ ਬੰਦਾ ਨਾ ਕਹਿ ਫਿਰ ਉਹਨੂੰ ਕੀ ਕਮਾਂ ਨੂੰ ਖੱਚ ਕਹਿ ਖੱਚ ਆ ਵੇਖ ਤੂੰ ਮੇਰੇ ਕੋਲ ਮੇਰੇ ਪੈਸੇ ਖੋ ਕੇ ਦੌੜਿਆ ਤੇ ਤਿੰਨ ਵਾਰੀ ਆ ਜਿਹੜਾ ਤੁਹਾਡਾ ਮਾਲਕ ਨਹੀਂ ਕਿੱਥੇ ਗਿਆ ਇਹ ਹੈਗਾ ਇੱਥੇ ਹੀ ਤੁਹਾਡੇ ਲਾਗੇ ਹੀ ਆ। ਇਹਨੇ ਕੀ ਕਿਹੜੇ ਕੰਮ ਕਰਾਉਂਦਾ ਸ਼ਾਮ ਨੂੰ ਕਹਿੰਦਾ ਜਾ ਕੇ ਮੇਰੇ ਘਰੋਂ ਰੋਟੀ ਵੀ ਲੈ ਕੇ ਆਓ ਸਾਲਨ ਵੀ ਲੈ ਕੇ ਆਓ ਵਨ ਮਿਲਿੰਗ ਕਰਾਉਂਦਾ ਮੇਰੇ ਕੋਲ ਬਗੈਰ। ਉਹ ਤੁਹਾਡੀਆਂ ਤਾਂ ਅੱਖਾਂ ਹੈ ਨਹੀਂ ਗਈਆਂ ਵਨ ਮਿਲਿੰਗ ਤਾਂ ਤਾਈਂ ਕਰਾਉਂਦਾ ਕਿ ਕਿਤੇ ਵੱਜ ਕੇ ਮਰਨ। ਯਾਨੀ ਕਿ ਤੁਸੀਂ ਇਹਨਾਂ ਕੋ ਵਨ ਵੀਲਿੰਗ ਕਰਾਉਂਦੇ ਆ ਕਿ ਕਿਸੇ 'ਚ ਵੱਜ ਕੇ ਮਰਨ ਮੁੜ ਕੇ ਇਹਨਾਂ ਦੀ ਸੁਲ੍ਹਾ ਦਾ ਤੁਸੀਂ 10-20 ਲੱਖ ਰੁਪਈਆ ਲੈ ਲਓ। ਨਹੀਂ ਭਾਜੀ ਇਹੋ ਜਿਹੀ ਗੱਲ ਨਹੀਂ ਹੈਗੀ ਬਿਲਕੁਲ ਗਲਤ ਗੱਲ। ਇਹ ਵੀ ਤਾਂ ਵਰਕਰ ਬੈਠਾ ਹੈ ਇਹ ਮੈਂ ਇਹਦੇ ਤੋਂ ਬਿਲਕੁਲ ਰਾਜ਼ੀ ਹੈਗਾ ਵਾਂ ਹਜੇ ਕਿ ਇਹਦੀ ਇੱਕ ਬਾਂਹ ਨਹੀਂ ਹੈਗੀ। ਮੇਰੀ ਗੱਲ ਸੁਣੋ ਉਸ ਵਰਕਰ ਦਾ ਕੀ ਫਾਇਦਾ ਜਿਹੜਾ ਇਹਨੇ ਹੱਥ 'ਚ ਕੋਈ ਦੁਆ ਨਹੀਂ ਕਰ ਸਕਦਾ। ਇਸ ਵਰਕਰ ਦਾ ਇਹ ਨਹੀਂ ਫਾਇਦਾ ਕਿ ਬੱਚੇ ਚੁੱਕ ਕੇ ਖਲਾਸ ਕੇ ਕਰ ਸਕੇ। ਇਸ ਵਰਕਰ ਨੂੰ ਕੀ ਕਹਿਣਾ ਸਾਡੇ 'ਚ ਹਰ ਕੁਆਲਿਟੀ ਮੌਜੂਦ ਆ। ਭਾਈ ਏਡੀ ਬਹਿਸ ਨਾ ਕਰ ਕਹਿੰਦੇ ਚੰਗੀ ਮੰਗ ਲਓ ਤੇ ਥੋੜੀ ਮੰਗ ਲਓ ਮੈਂ ਤਦ ਕਰਕੇ ਇੰਜ ਮੰਗਦਾ ਤੇ ਥੋੜੀ ਮੰਗ ਲਓ। ਇਹ ਵਰਕਰ ਤੇ ਕਦੀ ਵਿਆਹ ਸ਼ਾਦੀ ਤੇ ਇਹ ਨਹੀਂ ਕਹਿ ਸਕਦਾ ਬੁੱਢੀਆਂ ਇੱਧਰ ਹੋਈਓ ਤੇ ਬੰਦੇ ਇੱਧਰ ਹੋਈਓ। ਹਾਂ ਵੀ ਗੱਲ ਤੇ ਠੀਕ ਆ ਬਈ। ਨਹੀਂ ਮੈਂ ਕਹਿਣਾ ਵਾ ਕਿੱਦਾਂ ਮੈਂ ਕਹਿੰਦਾ ਬੰਦੇ ਇੱਧਰ ਹੋ ਜਾਣ ਤੇ ਬੁੱਢੀਆਂ ਇੱਧਰ ਹੋ ਜਾਣ। ਅੱਛਾ ਜਿਹੜੇ ਦੂਏ ਪਾਸੇ ਮੂੰਹ ਕਰਕੇ ਘੁੰਮ ਕੇ। ਅੱਛਾ ਫੈਸਲ ਸਾਹਿਬ ਇਹਨਾਂ ਤਿੰਨਾਂ ਬੰਦਿਆਂ ਕੋ ਤੁਸੀਂ ਕਿਸ ਤਰ੍ਹਾਂ ਕੰਮ ਲੈਂਦੇ ਕੀ ਸਿਖਾਇਆ ਇਹਨਾਂ ਨੂੰ? ਇਹ ਅੱਜ ਮੇਰੇ ਤੇ ਗੱਲਾਂ ਚੁੱਕ ਰਹੇ ਨੇ ਗੱਲਾਂ ਮੇਰੇ ਖਿਲਾਫ ਕਰ ਰਹੇ ਨੇ ਲੋਕਾਂ ਨੂੰ ਮੇਰੇ ਖਿਲਾਫ ਸ਼ਿਕਾਇਤਾਂ ਕਰ ਰਹੇ ਨੇ। ਤੁਹਾਨੂੰ ਸ਼ਰਮ ਨਹੀਂ ਆਉਂਦੀ ਓਏ? ਕਿਉਂ ਆਉਂਦੀ ਆ? ਕਿਹਨੂੰ ਕਹਿਣਾ ਲੱਗਾ ਨਹੀਂ ਇਹਨਾਂ ਨੇ? ਉਹ ਇੱਧਰਲੇ ਪਾਸੇ ਹਯਾ ਕਰ ਤੇਰੀ ਚਿੱਟੀ ਕਾਲੀ ਦਾੜੀ ਆ ਤੇਰਾ ਹਯਾ ਕਰਨ ਦੇ ਅਸੀਂ। ਓਏ ਇਹਨਾਂ ਤੇ ਤੂੰ ਹੈ ਸੀ ਲੱਗਦਾ ਬੋਲਾ ਵੀ ਹੋ ਗਿਆ ਇਧਰੋਂ ਬੋਲਣ ਡਿਆ ਮੈਂ। ਭਾਜੀ ਇਹਨਾਂ ਨੂੰ ਮੈਂ ਦਿੱਤਾ 10-10 ਲੱਖ ਰੁਪਈਆ। 10 ਲੱਖ? ਝੂਠ ਬੋਲ ਰਹੇ ਜੀ ਮੈਨੂੰ ਨਹੀਂ 10 ਲੱਖ ਦਿੱਤੇ। ਉਹ ਤੇਰਾ ਬਣਦਾ ਤੇਰਾ 5 ਬਣਦਾ ਤੇਰੀ ਇੱਕ ਬਾਅਦ 2 ਪਾਸ ਹੁਣ 10 ਦੇ ਰਿਹਾ। ਮੇਰੀ ਸੁਣ ਤੇ ਲੈ ਮੇਰੇ ਤੋਂ ਵੀ ਬੁਰਾ ਮੂੰਹ ਤੇਰਾ 12 ਲੱਖ ਦਿੱਤਾ ਇਹਨਾਂ ਨੇ ਮੈਨੂੰ ਬਹੁਤਾ ਦਿੱਤਾ ਤੁਹਾਡੇ ਨਾਲੋਂ। ਠੀਕ ਹੈ ਜੀ 7 ਭਲਾ ਕਾਹਦਾ ਦਿੱਤਾ ਹੈ? ਕਾਹਦਾ? ਤੇਰੇ ਪਿੱਛੇ ਦੀ ਬਾਂਹ ਵੀ ਹੈ ਨਾ ਉਹ ਆਪਣੀ ਬਾਂਹ ਦਾ 7 ਲਾ ਗਏ ਨੇ। 10-10 ਲੱਖ ਰੁਪਈਆ ਇਹਨਾਂ ਨੂੰ ਮੈਂ ਦਿੱਤਾ ਹੈ। ਇਹਨਾਂ ਨੂੰ ਮੈਂ ਕੀਤਾ ਬਾਉਂਡ ਆਪਣੇ ਕੋਲ। ਠੀਕ ਹੈ ਨਾ ਅਗਰ ਇਹ ਮੈਨੂੰ ਛੱਡ ਕੇ ਜਾਣਗੇ ਜਾਂ ਕਿਸੇ ਹੋਰ ਪਾਰਟੀ ਵੱਲ ਜਾਣਗੇ ਤੇ ਮੈਂ ਇਹਨਾਂ ਤੇ ਕੇਸ ਕਰਾਂਗਾ। ਤੁਸੀਂ ਇਹਨਾਂ ਨੇ ਰਿਟਨ ਐਗਰੀਮੈਂਟ ਕੀਤਾ? ਜੀ ਐਗਰੀਮੈਂਟ ਕੀਤਾ ਬਕਾਇਦਾ ਇਹਨਾਂ ਨੇ ਅੰਗੂਠੇ ਲਾਏ ਨੇ। ਇਹਨਾਂ ਨੂੰ ਮੈਂ ਪੜਾਇਆ ਇਹਨਾਂ ਨੇ ਪੜ੍ਹ ਕੇ ਅੰਗੂਠੇ ਲਾਏ ਨੇ ਸਟਾਮ ਤੇ। ਨਾਜ਼ਰੀਨ ਤੁਸੀਂ ਸੂਰਤ ਹਾਲ ਦੇਖ ਲਓ ਵੀ ਇਹ ਨਬੀਨਾ ਲੋਕ ਨੇ ਇੱਧਰ ਇੱਕ ਦਾ ਬਾਂਹ ਹੈ ਨਹੀਂ ਇੱਕ ਦੀ ਤੇ ਇਹ ਸਪਾਈ ਨੇ ਇਹਨਾਂ ਨੂੰ ਬਕਾਇਦਾ ਸਟਾਮ ਪੇਪਰਾਂ ਤੇ ਲਿਖ ਕੇ ਬਾਉਂਡ ਕੀਤਾ। ਐਕਰ ਜੀ ਇੱਧਰ ਮੈਂ ਯਾਰ ਮੈਨੂੰ ਐਕਰ ਨਾਲ ਗੱਲ ਕਰ ਲੈਂਦੇ ਨਾ ਜਰਾ ਉਸ ਰੋਜ਼ ਦਾ ਕੀ ਫਾਇਦਾ ਜਿਸ ਆਤੀ ਉਹ ਪ੍ਰਵਾਜ਼ ਵਿੱਚ ਕੁਤਾਈ। ਤੁਸੀਂ ਇਹ ਦੱਸੋ ਨਾ ਵੀ ਰਾਤ ਨੂੰ ਸਾਨੂੰ 3 ਟਾਈਮ ਦੀ ਰੋਟੀ ਨਹੀਂ ਦਿੰਦਾ 1 ਟਾਈਮ ਦੀ ਰੋਟੀ ਦਿੰਦਾ ਵਾ ਤੇ ਰਾਤ ਨੂੰ ਰੋਟੀ ਦਊਗਾ ਦਾਲ ਦੇ ਨਾਲ ਤੇ ਕਹੂਗਾ ਆ ਕੀ ਬਾਪਾ ਕਹੀ
ਯਾਰ ਅਸੀਂ ਐਡੇ ਜ਼ਰੂਰ ਅਸੀਂ ਬੇਵਕੂਫ ਨਹੀਂ ਹੈਗੇ, ਅਸੀਂ ਦਾਲ ਦਾ ਤੇ ਕੀਮਤ ਦਾ ਜੈਕਬ ਛਾੜਦੇ। ਪੁੱਛੋ ਸਾਡਾ ਜ਼ਿਆਦਤੀ ਨਹੀਂ ਕਰਦਾ। ਤੁਸੀਂ ਕਿੰਨੀ ਜ਼ਿਆਦਤੀ ਕਰ ਰਹੇ ਜੀ ਕਿ ਤੁਸੀਂ ਕਮਾ ਇਹਨਾਂ ਦੇ ਸਿਰ ਤੋਂ ਰਹੇ ਹੋ ਤੇ ਤੁਸੀਂ ਇਹਨਾਂ ਨੂੰ ਦਾਲ ਖਵਾ ਕੇ ਤੇ ਕੀਮਾ ਦੱਸ ਰਹੇ ਹੋ ਵੀ ਇਹ ਕੀਮਾ। ਬਿਲਕੁਲ ਸਰ, ਬਿਲਕੁਲ। ਦੇਖੋ ਜੀ, ਇਹਨਾਂ ਨੇ ਜੋ ਲੈ ਕੇ ਆਣਾ ਹੈ ਉਹੀ ਮੈਂ ਇਹਨਾਂ ਨੂੰ ਦੇਣਾ। ਮੈਂ ਕਿਹੜਾ ਆਪਣੇ ਘਰੋਂ ਪਕਾਣਾ। ਮੈਂ ਇਹਨਾਂ ਤੇ ਇਨਵੈਸਟਮੈਂਟ ਕੀਤੀ 32-33 ਕਰੋੜ ਰੁਪਏ ਦੀ। ਫੈਸਲ ਸਾਹਿਬ ਇੰਨੇ ਕਿੰਨੇ ਲੋਕ ਰੱਖੇ ਨੇ ਕਿ ਇੰਨੀ ਇਨਵੈਸਟ? 1200 ਬੰਦਾ ਹੈਗਾ ਮੇਰੇ ਕੋਲ, ਸਿਰਫ ਇਹ 2 ਬੰਦਿਆਂ ਨੂੰ ਸ਼ਿਕਾਇਤ ਹੈ। ਇਹ 1200 ਬੰਦਾ ਇਹੀ ਕੰਮ ਕਰਦਾ? ਆ ਵੇਖੋ, ਇਹ ਕੀ ਬਗੈਰਤੀ ਕਰਨ ਡਿਆ, ਇਹ ਕੀ ਕਰਨ ਡਿਆ। ਉਹ ਤਾਂ ਗੋਲੀ ਪਿੱਲਾ ਖੇਡ ਰਿਹਾ ਵਾ। ਕਿਹਦੇ ਨਾਲ ਗੱਲ ਕਿਹਦੇ ਨਾਲ ਕਰ ਰਿਹਾ? ਉਹ ਤੈਨੂੰ ਨਹੀਂ ਕਹਿ ਰਿਹਾ। ਓਏ ਹੌਲੀ ਬੋਲ। ਨਾਸਾਂ ਭੰਨ ਦਿਆਂਗਾ ਮੈਂ ਤੇਰੀਆਂ, ਮੈਂ ਤੈਨੂੰ ਕਹਿਣ ਡਿਆ। ਪੋਚੋ ਕਿਹੜਾ ਗਿਰੀ ਨਿਕਲਣੀ ਭਾਂਦਿਆਂਗਾ। ਭਾਜੀ ਤੁਸੀਂ ਆਪਣਾ ਮੂੰਹ ਸਾਫ਼ ਕਰੋ। ਐਕਰ ਜੀ ਹਾਂਜੀ ਹਾਂਜੀ, ਤੁਸੀਂ ਜਰਾ ਜਲਦੀ ਫੈਸਲਾ ਕਰਾ ਦਿਓ, ਬਾਅਦ ਜਾ ਕੇ ਫਿਲਮ ਵੀ ਦੇਖਣੀ ਆ। ਉਹ ਕਿਹੜੀ ਫਿਲਮ? ਤੂੰ ਤੇ ਅੰਨਾ ਵਾ। ਮੇਰੀ ਸੁਣੋ ਗੱਲ, ਮੈਂ ਨਾਲ ਬੰਦਾ ਰੱਖਿਆ 12000 ਤੇ ਉਹ ਪਰ ਦੱਸਦਾ ਰਹਿੰਦਾ ਵੀ ਆਹ ਸੀਨ ਹੋ ਡਿਆ, ਆਹ ਸੀਨ ਹੋ ਡਿਆ। ਅੱਛਾ, ਵੈਰੀ ਗੁੱਡ ਵੈਰੀ ਗੁੱਡ। ਅੱਛਾ ਵੀ ਆ ਤੇਰਾ ਨਾਂ ਕੀ ਹੈ? ਚਾਨਣ ਜੀ, ਮੇਰਾ ਨਾਂ ਚਾਨਣ। ਚਾਨਣ? ਇਧਰ ਮੂੰਹ ਕਰਿਓ ਜਰਾ। ਹੈਲੋ ਜਨਾਬ। ਇਹਦੇ ਤੇ ਮੈਂ ਇੰਨਾ ਖੁਸ਼ ਹਾਂ, ਇਹ ਜਾਂਦਾ ਹੈ ਤੇ ਲੋਕ ਉਹਨੂੰ ਪੈਸੇ ਦੇਣਾ ਸ਼ੁਰੂ ਕਰ ਦਿੰਦੇ ਨੇ। ਮੈਂ ਮੰਗਦਾ ਹੀ ਬੜੇ ਅੱਛੇ ਸਟਾਈਲ ਨਾਲ ਜੀ। ਬਹੁਤ ਅੱਛੇ ਸਟਾਈਲ ਦੇ ਨਾਲ। ਕਿੱਦਾਂ ਮੰਗਦੇ ਜੀ ਤੁਸੀਂ? ਮੰਗਦਾ ਮੈਂ ਸ਼ੁਰੂ ਕਰਦਾ। ਵਿਗੜ ਗਈ ਏ ਥੋੜੇ ਦਿਨਾਂ ਤੋਂ। ਇੰਜ ਮੰਗਦਾ ਜੀ। ਇੰਜ ਜੀ। ਕਿੰਨਾ ਦਰਦ ਇਹਦੀ ਆਵਾਜ਼ ਦੇ ਵਿੱਚ। ਮੇਰਾ ਦਿਲ ਕੀਤਾ ਕਿ ਮੈਂ ਇਹਨਾਂ ਨੂੰ ਇਹ ਦਵਾਂ, ਲੇਕਿਨ ਮੈਂ ਹੁਣ ਇਹ ਚਾਹ ਰਿਹਾ ਵਾਂ ਕਿ ਇਹ ਇਤਫਾਕ ਦੇ ਨਾਲ ਰਹਿਣ। ਮੈਂ ਭਾਜੀ ਇਹਨਾਂ ਨੂੰ ਗੱਡੀਆਂ ਵੀ ਲੈ ਦੇਣੀ। ਹਾਂਜੀ, ਇਹਨਾਂ ਨੇ ਗੱਡੀਆਂ ਲੈ ਦੇਣੀਆਂ ਸਾਨੂੰ। ਕਿਹੜੀਆਂ? ਉਹ ਗੱਡੀ 'ਚ ਬਹਿ ਕੇ ਨਾ ਯਾ ਅੱਲਾ ਯਾ ਅੱਲਾ ਯਾ ਅੱਲਾ, ਉਹ ਗੱਡੀਆਂ ਲੈ ਕੇ। ਬੜਾ ਨੈਸ਼ੀ ਨੇ ਕਿਸੇ ਜੱਫੀ ਵੀ ਨਹੀਂ ਪਾ ਸਕਦਾ। ਬੜਾ ਜਿਹਾ ਬਜ਼ੁਰਗ ਬਤਖਰ ਕੰਮ। ਇਹ ਵੀ ਬੜੇ ਨੈਸ਼ ਆ, ਇਹ ਆਪਣੇ ਘਰ ਦੇ ਨੂੰ ਸਹੀ ਤਰ੍ਹਾਂ ਵੇਖ ਵੀ ਨਹੀਂ ਸਕਦੇ। ਓਏ ਐਂਕਰ ਸਿੱਧਾ ਹੋ ਗਿਆ ਤੇਰਾ। ਨੀਲੀ ਸ਼ਰਟ ਵਾਲਾ ਰੰਗ ਮੇਰੇ ਅੱਖਾਂ 'ਚ ਪੈਣ ਡਿਆ ਯਾਰ। ਐਂਕਰ ਅਸੀਂ ਜਿਹੜਾ ਮਰਜ਼ੀ ਕੰਮ ਕਰ ਸਕਦੇ ਹਾਂ, ਇਹ ਵਿਚਾਰਾ ਢੋਲਕ ਨਹੀਂ ਵਜਾ ਸਕਦਾ। ਅੱਛਾ ਫੈਸਲ ਸਾਹਿਬ ਜੀ। ਇਹ 24 ਘੰਟੇ ਮੰਗਦੇ ਨੇ? ਨਹੀਂ ਜੀ, 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹਨਾਂ ਦਾ ਰੈਸਟ ਟਾਈਮ ਹੁੰਦਾ ਹੈ। ਮੈਂ ਕੋਠੀ ਦੇ ਵਿੱਚ ਸਵਿਮਿੰਗ ਪੂਲ ਬਣਾਇਆ। ਇਹ ਬੜੇ ਸ਼ੌਕ ਤੇ ਨਾ ਸਵਿਮਿੰਗ ਪੂਲ 'ਚ ਦੋਵੇਂ ਨਹਾਉਂਦੇ ਨੇ। ਇਹ ਜਿਹੜੇ ਹਾਂਜੀ, ਇਹ ਨਹੀਂ ਨਹਾਉਂਦਾ, ਇਹਨੂੰ ਨਹਾਉਣਾ ਨਹੀਂ ਆਉਂਦਾ। ਨਾਣਾ ਨਹੀਂ, ਉਹਨੇ ਇੰਜ ਕਰਨਾ ਨਹੀਂ ਆਉਂਦਾ। ਨਾਜ਼ਰੀਨ ਉਹਦੀ ਇੱਕ ਬਾਂਹ ਹੈ ਨਹੀਂ ਨਾ, ਉਹ ਐ ਨਹੀਂ ਕਰ ਸਕਦਾ। ਫੈਸਲ ਸਾਹਿਬ ਤੁਹਾਨੂੰ ਲੱਖਾਂ ਰੁਪਇਆ ਕਮਾ ਕੇ ਦਿੰਦੇ ਨੇ, ਇਹਨੂੰ ਤੁਸੀਂ ਬਾਂਹ ਹੀ ਪਵਾ ਦਿਓ। 2 ਮਹੀਨੇ ਤਕਰੀਬਨ ਲੱਗਣੇ ਨੇ। ਇਹਦੀ ਰਿਕਵਰੀ ਬਹੁਤ ਅੱਛੀ ਆ ਰਹੀ ਹੈ। ਮੇਰਾ ਦਿਲ ਕਰਦਾ ਮੈਂ ਇਹਦੀ ਦੂਜੀ ਬਾਂਹ ਵੀ ਲਵਾ ਦਾਂ, ਕਿਉਂਕਿ ਲੋਕ ਤਰਸ ਬਹੁਤ ਖਾਂਦੇ ਨੇ। ਅਸੀਂ ਮਹੀਨੇ ਦਾ ਇਹ ਬੰਦੇ ਤੋਂ ਮੈਂ ਕੁਛ ਨਹੀਂ ਤਕਰੀਬਨ 3 ਲੱਖ ਰੁਪਈਆ ਮੈਂ ਕਮਾਣੇ ਆਵਾਂ। ਇਹ ਥੋੜਾ ਲੈ ਕੇ ਆਉਂਦੇ ਨੇ ਤੇ ਉਹ ਜਿਹੜੀ ਬਾਜ਼ੂ ਹੈਗਾ ਉਹ ਬਾਹਰਲੇ ਮੁਲਕੋਂ ਪੈਣਾ ਹੈਗਾ, ਉਹ ਇੰਝ ਹੀ ਲੱਗੇਗਾ ਕਿ ਬਿਲਕੁਲ ਅਸਲੀ ਹੈਗੀ। ਨਾਲੇ ਇੱਕ ਫੈਸਲ ਸਾਹਿਬ ਹੋਰ ਤੁਸੀਂ ਕੈਸੇ ਬੰਦੇ ਰੱਖੇ ਨੇ ਇਹਨਾਂ ਤੋਂ ਸ਼ਿਕਾਇਤ ਨੇ ਕਿ ਕੋਈ ਕਾਰ ਖੜੀ ਹੈ ਉਹਦਾ ਸ਼ੀਸ਼ਾ ਖੜਕਾ ਕੇ ਠੱਕ ਠੱਕ ਕਰਕੇ ਅਗਲੇ ਨੂੰ ਆਵਾਜ਼ਾਰ ਕਰ ਦਿੰਦੇ, ਉਹਨੂੰ ਕਹਿੰਦੇ ਪੈਸੇ ਦੇ। ਜੇ ਕੋਈ ਪੈਸੇ ਨਹੀਂ ਦੇ ਕੇ ਜਾਂਦਾ ਫਿਰ ਬਾਅਦ ਚ ਮੂੰਹ 'ਚ ਬੁੜ ਕਰਦੇ ਰਹਿੰਦੇ। ਨਹੀਂ ਸਰ, ਉਹ ਮੁੰਡੇ ਜਿਹੜੇ 2 ਹੈਗੇ ਰੋਸ਼ਨ ਤੇ ਚਿਰਾਗ, ਉਹ ਬਹੁਤ ਅੱਛੇ ਨੇ। ਉਹ ਤੇ ਕਾਰ ਦੇ ਅੱਗੇ ਖਲੋ ਜਾਂਦਾ ਤੇ ਐਡਾ ਲਹਿੰਗੇ ਤੇ ਲਮਕ ਜਾਂਦਾ ਮਗਰ। ਇਹ ਭਾਜੀ ਜਿਹੜੀ ਗੱਲ ਕਰਨ ਦੇ ਨਾ 3 ਲੱਖ ਰੁਪਇਆ ਕਮਾ ਕੇ ਵੀ ਉਸੇ ਤਰ੍ਹਾਂ ਦਿੰਦੇ ਜਿੱਦਾਂ ਬਾਜ ਲਾਈ ਦੀ ਨਾ, ਏ ਅੱਖੀਆਂ ਵਾਲਿਓ ਪਾਇਓ ਸਾਡਾ ਪਿੰਡਾ ਉਦਾਸ ਪਿਆ। ਓਏ ਗਾਣਾ ਹੀ ਹੋ। ਅੱਛਾ ਰੋਸ਼ਨ ਚਿਰਾਗ, ਮੈਨੂੰ ਇਹ ਦੱਸੋ ਪਹਿਲੇ ਤੁਸੀਂ ਆਪਣੇ ਬੌਸ ਦੇ ਖਿਲਾਫ ਗੱਲਾਂ ਕਰੀ ਜਾਂਦੇ, ਆ ਜਿਹੜੀ ਆਵਾਮ ਨੂੰ ਤੁਹਾਡੇ ਤੋਂ ਸ਼ਿਕਾਇਤ ਹੈ, ਤੁਹਾਨੂੰ ਜ਼ਰਾ ਸ਼ਰਮ ਨਹੀਂ ਆਉਂਦੀ? ਤੁਸੀਂ ਕਾਰ ਖਲੋਤੀ ਹੋਵੇ ਉਹਦਾ ਸ਼ੀਸ਼ਾ ਟੱਕ ਟੱਕ ਕਰਕੇ ਤੋੜਨਾ ਲੈ ਲੈਂਦੇ, ਵਿੱਚ ਬਾਅਦ ਫੈਮਲੀਆਂ ਬੈਠੀਆਂ ਹੁੰਦੀਆਂ, ਬੰਦਾ ਪਰੇਸ਼ਾਨ ਹੁੰਦਾ, ਤੁਸੀਂ ਕੀ ਕਰਦੇ ਹੋ ਇਹ ਕੰਮ? ਦੇਖੋ ਜੀ ਮੇਰੀ ਸੁਣੋ ਗੱਲ ਜੀ, ਐਕਰ ਜੀ ਮੇਰੀ ਗੱਲ ਸੁਣ ਲਓ। ਜਿਹੜੀ ਵੀ ਆਵਾਮ ਨੂੰ ਸਾਡਾ ਸ਼ਿਕਾਇਤ ਆ, ਅਸੀਂ ਐਤਵਾਰ ਨੂੰ ਸਵੇਰੇ 8 ਤੋਂ ਲੈ ਕੇ ਸ਼ਾਮ 8 ਵਜੇ ਤੱਕ ਸਾਰੀਆਂ ਸ਼ਿਕਾਇਤਾਂ ਸੁਣਦੇ। ਅਸੀਂ ਆਨਲਾਈਨ ਬੈਠੇ ਹੁੰਦੇ, ਆਵਾਮ ਸਾਡਾ ਡਾਇਰੈਕਟ ਸ਼ਿਕਾਇਤਾਂ ਕਰੇ। ਬਹੁਤ ਨੂੰ ਕੁਝ ਚੁਗਲੀ ਲਾਉਂਦੀ ਹੈ। ਓਏ ਪਰਾ ਕਰਕੇ ਓਏ ਅੱਖ 'ਚ ਉਂਗਲ ਨਾ ਮਾਰਦੀ। ਤੇ ਕਚਹਿਰੀ ਲਾਉਂਦੇ ਆ ਤੁਸੀਂ? ਅੱਛਾ ਯਾਰ ਤੇਰੀ ਬਾਂਹ ਕਿਸ ਤਰ੍ਹਾਂ ਕੱਟੀ ਗਈ ਸੀ? ਸਰ ਕੱਟੀ ਗਈ, ਹਾਲਾਤਾਂ ਦੀ ਵਜ੍ਹਾ ਤੋਂ ਕੱਟੀ ਗਈ। ਓਏ ਹੋਏ ਹੋਏ। ਸੋਨੀ ਭਾਈ, ਮੈਂ ਤੁਹਾਨੂੰ ਆਫਰ ਕਰਨਾ, ਤੁਸੀਂ ਮੇਰੇ ਗਰੁੱਪ ਦੇ ਵਿੱਚ ਆਓ, ਠੀਕ ਹੈ? ਤੁਸੀਂ ਉਹ ਰੱਬ ਤੋਂ ਰਹਿਮ ਮੰਗੋ, ਮੈਂ ਥੋੜਾ ਖਾ ਲੂੰ, ਸਰਕਾਰ ਕਿਤੇ ਜਾਨ ਛੱਡ ਦੇ, ਮੈਂ ਕਿਤੇ ਮਿਹਨਤ ਕਰਕੇ ਖਾ ਲੂੰਗਾ। ਥੋੜਾ ਨਹੀਂ ਖਾਓਗੇ, ਤੁਸੀਂ ਜ਼ਿਆਦਾ ਖਾਓਗੇ। ਤੁਸੀਂ ਕਿਸੇ ਅੱਗੇ ਹੱਥ ਨਹੀਂ ਫਲਾਣਾ, ਤੁਸੀਂ ਸਿਰਫ ਜਾ ਕੇ ਉਹਨੂੰ ਇੰਜ ਹੀ ਕਰਨਾ ਹੈਗਾ, ਇੰਜ ਹੀ ਕਰਨਾ ਹੈਗਾ। 15 ਕੁ ਵਾਰੀ ਤੁਸੀਂ ਇੰਜ ਹੀ ਕਰਨਾ। ਉਹ ਬੜੇ ਰਹਿਮ ਦਿਲ ਤੇ ਸਖੀ ਹੁੰਦੇ। ਝੂਠ ਬੋਲਣ ਡਿਆ। ਅੱਛਾ ਜੀ। ਮੈਂ ਕਾਰ ਵਾਲੇ ਨੂੰ ਜਾ ਕੇ ਮੈਂ ਇੰਜ ਕੀਤਾ, ਉਹਨੇ ਐ ਸ਼ੀਸ਼ਾ ਥੱਲੇ ਕੀਤਾ, ਉਹਨੇ ਕਹਿੰਦਾ ਵਾਲੇਕਮ ਸਲਾਮ, ਉਹਨੇ ਸ਼ੀਸ਼ਾ ਚੜਾ ਲਿਆ। ਵੇਖ ਯਾਰ ਝੂਠ ਬੋਲਣ ਡਿਆ ਯਾਰ। ਭਾਜੀ ਬਿਲਕੁਲ ਇਹਨੂੰ ਮੈਂ ਜਿਸ ਤਰ੍ਹਾਂ ਕਿਹਾ ਸੀ, ਇੱਕ ਤਰੀਕੇ ਹੁੰਦੇ ਨੇ। ਕੋਰਸ ਹੁੰਦਾ ਸਾਡਾ 6 ਮਹੀਨੇ ਦਾ, ਇਹਨਾਂ ਨੇ ਕੋਰਸ ਨਹੀਂ ਕੀਤਾ ਕੰਪਲੀਟ। ਇਹਨਾਂ ਨੇ ਵਾਕਈ ਨਹੀਂ ਕੀਤਾ ਜੀ। ਸਾਡੇ ਸਾਹਿਬ ਸਹੀ ਕਹਿ ਰਹੇ। ਮੈਨੂੰ ਇਹਨਾਂ ਨੇ ਇੱਕ ਜਗ੍ਹਾ ਭੇਜਿਆ, ਕਹਿੰਦੇ ਉੱਥੇ ਜਾ ਬੰਦੇ ਪੈਸੇ ਵਾਲੇ ਨੇ, ਇੰਜ ਜਾ ਕੇ ਮੰਗ। ਮੈਂ ਗਿਆ ਜਾ ਕੇ ਉੱਥੇ ਉਂਝ ਹੀ ਕੀਤਾ ਜਿੱਦਾਂ ਸਾਹਿਬ ਨੇ ਕਿਹਾ ਮੈਨੂੰ। ਓ ਯਾਰ ਤੇਰਾ ਕੀ ਇਤਬਾਰ, ਤੇਰੇ ਕੋਲ ਕੋਲ ਯਾਰ ਤੂੰ ਇਹ ਕਾਸੀ ਕੰਨ ਵਰਗੀ ਸ਼ਕਲ ਆ ਤੇਰੀ। ਲੈ ਦੱਸ, ਇਹੋ ਜਿਹਾ ਬੰਦਾ ਬੁੱਕ 'ਚ ਪਾਣੀ ਨਹੀਂ ਪਾ ਸਕਦਾ। ਲੱਖ ਲਾਣਾ ਦੇਖਦੇ। ਸਾਡੀ ਤਨਖਾਹ ਵਧਾਈਆਂ ਜਾਣ।
ਸਾਡੇ ਬੋਲਟ ਪ੍ਰੂਫ ਗੱਡੀ ਤੇ ਸਾਰਾ ਦੁਸ਼ਮਣਾ ਕੰਮ ਕੀ ਕਰਦੇ ਹੋ ਤੁਸੀਂ? ਕੰਮ ਕੀ ਕਰਦੇ ਹੋ? ਉਹ ਤੁਸੀਂ ਤਨਖਾਹਾਂ ਵਧਾਓ ਇਹਨਾਂ ਦੀਆਂ। ਤਨਖਾਹਾਂ ਵਧਾਈਆਂ ਯਾਰ, ਅੱਕੇ ਰਹਿੰਦੇ ਹੋ ਤੁਸੀਂ। ਆ ਪੁਲਿਸ ਵਾਲਿਆਂ ਦੀਆਂ ਵਧੀਆਂ, ਇਹਨਾਂ ਦੀਆਂ ਵੀ ਵਧਾਓ। ਅਨਾਉਂਸ ਲਾਓ ਇਹਨਾਂ ਦਾ, ਟੀਏ ਦਿਓ ਇਹਨਾਂ ਨੂੰ। ਪੈਟਰੋਲ ਵੀ ਸਾਡਾ, ਗੱਡੀਆਂ ਵੀ ਸਾਡੀਆਂ। ਗੱਡੀਆਂ ਲੈ ਕੇ ਕਿੰਨੇ ਦਿੱਤੀਆਂ? ਇੰਨੀ ਕਰਤੂਤ ਹੈ ਸੀ ਤੁਹਾਡੇ 'ਚ? ਤੁਸੀਂ ਕਿਹੜਾ ਕੋਲ ਲਾ ਕੇ ਦਿੱਤੀਆਂ ਜੇ? ਕੋਲੋਂ ਹੀ ਲੈ ਕੇ ਦਿੱਤੀਆਂ, ਤੁਹਾਡੇ ਨਾਲ ਐਗਰੀਮੈਂਟ ਕੀਤਾ। ਓਏ ਕੀ ਬਕਵਾਸ ਕਰਨ ਆ, ਕੀ ਬਗੈਰਤੀ ਕਰਨ ਮੁੱਕੇ ਆ। ਵਿਖਾ ਰਿਹਾ ਸਾਹਿਬ ਨੂੰ, ਮੁੱਕੇ ਵਿਖਾ ਰਿਹਾ। ਇਹਨੇ ਚਪੇੜਾਂ ਖਾਣੀਆਂ, ਚਪੇੜਾਂ। ਉਹਨਾਂ ਨੇ ਕਿਹਾ ਮੈਂ ਤੈਨੂੰ ਆਈਫੋਨ ਲੈ ਕੇ ਦਾਂਗਾ, ਆਈਫੋਨ 11 ਪ੍ਰੋ ਲੈ ਕੇ ਦਿਆਂਗਾ। ਉਹਨੇ ਤਖਤੀ ਵੀ ਨਹੀਂ ਲੈ ਕੇ ਦਿੱਤੀ, ਐਡਾ ਬਗੈਰਤ ਆ। ਆ ਮੈਨੂੰ ਸਾਇਆ ਜੇ ਮੇਰੇ ਕੋਲ ਚਪੇੜ ਮਾਰ ਗਿਆ ਕੋਈ। ਉਹ ਤੇਰਾ ਹਾਣੀ ਆ, ਉਹ ਕੀ ਨਾਂ ਤੇਰਾ? ਓਏ ਉਹ ਕਿੱਡਾ ਪੀਲੂ। ਸੀ ਵੇ, ਉਹ ਤੇ ਵੀ ਨਹੀਂ ਕਹਿ, ਉਹ ਝੋਲੀ ਚੁੱਕ ਕੇ ਦੁਆ ਵੀ ਨਹੀਂ ਕਰ ਸਕਦਾ। ਸਰ ਇਹਨਾਂ ਨੂੰ ਸ਼ਿਕਾਇਤ ਹੈ ਕਿ ਸਾਡੀ ਤਨਖਾਹ ਵਧਾਓ। ਮੈਂ ਇਹਨਾਂ ਦੀ ਗੱਲ ਕਰੀਬ ਤਨਖਾਹ ਵੀ ਵਧਾ ਦੇਣੀ ਇਹਨਾਂ ਦਾ, ਬਲਕਿ ਰੈਂਕ ਵੀ ਮੈਂ ਵਧਾ ਦਾਂਗਾ। ਉਹ ਰੈਂਕ ਕਿੱਦਾਂ ਵਧਾਓਗੇ ਤੁਸੀਂ? ਮੇਰੀ ਗੱਲ ਸੁਣੋ ਨਾ, ਮੈਂ ਤੁਹਾਨੂੰ ਦੱਸਣਾ ਵਾ ਰੈਂਕ ਇਸ ਤਰ੍ਹਾਂ ਵਧਣਾ। ਇਹ ਵੇਖ ਲਓ ਇਸ਼ਾਰੇ ਕਰਨ ਡਿਆ ਮੈਨੂੰ, ਤੇ ਮੈਂ ਸਾਹਿਬ ਨੂੰ ਮੁੱਕੇ ਨਾ ਵਿਖਾ। ਥੱਪੜ ਨਾ ਵੀ ਨਾ, ਰੌਸ਼ਨ ਨੇ ਤਨਖਾਹ ਵੱਧ ਗਈ ਇਸ ਮਹੀਨੇ ਤੋਂ, ਟੈਨਸ਼ਨ ਨਾ ਲਵੋ। ਵੱਧ ਗਈ ਤਨਖਾਹ, ਰੌਸ਼ਨ ਨੇ ਤਨਖਾਹ ਵੱਧ ਗਈ। ਪਰ ਨਹੀਂ ਬਤਾਉਂਦਾ, ਨਹੀਂ ਬਤਾਉਂਦਾ। ਇਹ ਮੈਨੂੰ ਉਸ ਪਾਸੇ ਭੇਜਦਾ ਵਾ, ਉਹ ਜਿੱਥੇ ਰੋਡ ਡੇਲੀ ਕਹਿੰਦੇ ਆ ਕੱਲ ਨੂੰ ਲੈ ਲਈ, ਕੱਲ ਨੂੰ ਲੈ ਲਈ। ਉਹ ਮਾਰਕੀਟ ਜਿੰਨਾ ਪੈਸਾ ਥੱਲੇ ਲਵਾ ਬੈਠੇ ਸੀ। ਮੈਂ ਨਹੀਂ ਜਾਣਾ ਉੱਥੇ, ਮੈਂ ਨਹੀਂ ਜਾਣਾ। ਮਾਰਕੀਟ 'ਚ ਥੱਲੇ ਲਵਾ ਬੈਠੇ, ਬੜਾ ਤੂੰ ਫੜਾਇਆ ਉਹਨਾਂ ਨੂੰ। ਇਹਨੂੰ ਮੈਂ ਕਿਹਾ ਮੈਂ ਤੈਨੂੰ ਸੂਤਰ ਮੰਡੀ ਵਾਲਾ ਏਰੀਆ ਦਾਂਗਾ, ਇਹਨੂੰ ਮੈਂ ਸਬਜ਼ ਮੰਡੀ ਵਾਲਾ ਏਰੀਆ ਦਾਂਗਾ। ਬਾ ਸਬਜ਼ ਮੰਡੀ ਹੈ ਬਾਹਰ, ਨਾਸ਼ਤੇ ਨੂੰ ਤਾਂ ਚੰਗੇ ਲੱਗੇ ਹੁੰਦੇ, ਬੰਦਾ ਰੋਟੀ ਟਾਈਮ ਨਾਲ ਖਾ ਲੈਂਦਾ ਠੀਕ ਹੈ ਨਾ। ਉੱਥੇ ਦੀ। ਰੋਟੀ ਮੈਂ ਇਹਨੂੰ ਦੱਸਿਆ, ਇਹਨੂੰ ਮੈਂ ਇੰਝ ਦੇ ਇਹ ਮੇਰੇ ਇੰਝ ਯਾਨੀ ਕਿ ਮਿਆਰ ਤੇ ਪੂਰਾ ਉਤਰਦਾ ਹੈ। ਇਹਨੂੰ ਮੈਂ ਮੁਫਤ ਪੀਜ਼ਾ ਖਾਣ ਦਾ ਤਰੀਕਾ ਵੀ ਦੱਸਿਆ। ਮੁਫਤ? ਹਾਂਜੀ, ਕੋਈ ਬੰਦਾ ਪੀਜ਼ਾ ਖਾਂਦਾ ਹੋਵੇ, ਇਹਨੇ ਜਾ ਕੇ ਨਿੱਛੀ ਇਸ ਜ਼ਾਤ ਦੀ ਉਹਦੇ ਤੇ ਮਾਰਨੀ ਪੀਜ਼ੇ ਹਾਂਜੀ, ਉੱਤੇ। ਹਾਂਜੀ। ਉਹਨੇ ਕਹਿਣਾ ਸਾਰਾ ਤੇਰਾ ਹੋ ਗਿਆ। ਲੇਕਿਨ ਹੁਣ ਨਹੀਂ ਮਾਰਨੀ। ਇੱਕ ਮਿੰਟ, ਤੇਰਾ ਮੂੰਹ ਵੀ ਆਇਦਾ ਨਿੱਚ ਫਸੀ ਹੈ ਤੇਰੀ। ਉਹ ਇੱਕ ਮਿੰਟ, ਉਹ ਨਿੱਚ ਮਾਰ ਰਿਹਾ ਕਿ ਕੋਈ ਕਿਤੇ ਨਿਜ਼ਾਮ ਇਦਾਂ ਹੀ ਆ? ਆ ਪਿਛਲਾ ਰਮਜ਼ਾਨ ਨਹੀਂ ਲੰਘਿਆ ਜੀ, ਹਾਂਜੀ ਹਾਂਜੀ, 11 ਲੱਖ ਰੁਪਇਆ ਕਮਾ ਕੇ ਦਿੱਤਾ ਸਾਹਿਬ ਨੂੰ। ਕਿਆ ਬਾਤ। ਇੱਕ ਮਹੀਨੇ 'ਚ? ਮੈਂ ਰਾਜ਼ੀ ਹਾਂ, ਇਹਨੂੰ ਮੈਂ 10,000 ਰੁਪਇਆ ਖੁਸ਼ ਹੋ ਕੇ ਦਿੱਤਾ, ਆਪਣੀ ਖੁਸ਼ੀ। ਲੋਕੀ ਰੇੜੀਆਂ ਤੇ ਮੰਗਦੇ ਸੀ, ਮੈਂ ਮੰਡੀਆਂ 'ਚ ਛਾਪੇ ਨਹੀਂ ਪਏ ਹੁੰਦੇ ਵੱਡੇ ਵੱਡੇ, ਉਨੇ ਹੀ ਬਹਿ ਕੇ ਚਾਦਰ ਵਿਛਾਈ ਚਿੱਟੇ ਰੰਗ ਦੀ। ਓਏ ਹੋਏ ਹੋਏ, ਕੀ ਬਾਤ ਹੈ। ਤੇ ਪਿੱਛੇ ਇੱਕ ਬੱਚਾ ਨਿੱਕਾ ਜਿਹਾ ਖਿਲਾ ਰਿਹਾ, ਉਹਨੂੰ ਮੈਂ ਕੋਲੋਂ ਪੈਸੇ ਦੇਣੇ ਸੀ, ਇਹਨਾਂ ਨੂੰ ਵੀ ਨਹੀਂ ਪਤਾ ਹੈਗਾ। ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਬੱਚਿਆਂ ਤੇ ਵੀ ਜ਼ੁਲਮ ਕਰਦੇ। ਉਹ ਛੋਟੇ ਛੋਟੇ ਬੱਚੇ ਜਿਹਨਾਂ ਦੀਆਂ ਪੜ੍ਹਨ ਦੀਆਂ ਉਮਰਾਂ, ਤੁਸੀਂ ਉਹਨਾਂ ਨੂੰ ਇਸ ਪਾਸੇ ਲਾ ਰਹੇ। ਸਰ ਅਸੀਂ ਉਹ ਬੱਚੇ ਬਕਾਇਦਾ ਤੌਰ ਤੇ ਉਹਨਾਂ ਦੇ ਘਰ ਲਿਆਂ ਕੋ ਦਿਹਾੜੀ ਤੇ ਲਈ ਦੇ ਨੇ। ਉਹਦੀ ਬੱਚੇ ਦੀ ਦਿਹਾੜੀ ਇੱਕ ਜਿੱਡਾ ਛੋਟਾ ਬੱਚਾ ਹੋਏਗਾ ਉਹਦੀ ਦਿਹਾੜੀ ਉਨੀ ਜ਼ਿਆਦਾ ਹੋਏਗੀ। ਜਿਹੜਾ ਛੋਟਾ ਬੱਚਾ, ਹੁਣ ਤੁਸੀਂ ਮੇਰੇ ਨਾਲ ਅਗਰ ਕੰਮ ਕਰਦੇ ਹੋ, ਤੁਸੀਂ ਆਂਦੇ ਹੋ, ਤੁਹਾਨੂੰ ਇੱਕ ਬੱਚਾ ਅਸੀਂ ਦਾਂਗੇ, ਉਹਨੇ ਇੱਕ ਸਿਰਪ ਪਿਲਾਇਆ ਹੁੰਦਾ, ਉਹ 9 ਘੰਟੇ ਨਹੀਂ ਉੱਠਦਾ ਬੱਚਾ, ਠੀਕ ਹੈ। ਉਹ ਤੁਹਾਡੇ ਨਾਲ ਹੋਏਗਾ, ਨਾਲ ਤੁਹਾਨੂੰ ਇੱਕ ਕਹੀ ਫੜਾਵਾਂਗੇ, ਨਾਲ ਇੱਕ ਔਰਤ ਹੋਏਗੀ। ਤੁਸੀਂ ਸਿਰਫ ਲੋਕਾਂ ਨੂੰ ਜਾ ਕੇ ਕਹਿਣਾ ਭਾਜੀ ਸਾਡੀ ਦਿਹਾੜੀ ਨਹੀਂ ਲੱਗੀ, ਬਹੁਤ ਮਜਬੂਰ ਆ, ਪਰੇਸ਼ਾਨੀ, ਕਾਰੋਬਾਰ ਬੰਦ। ਲੋਕ ਐਡੇ ਸਖੀ ਨੇ, ਉਹ ਤੁਹਾਨੂੰ ਦੇਣਗੇ। ਯਾਨੀ ਕਿ ਤੁਹਾਨੂੰ ਜ਼ਰਾ ਸ਼ਰਮ ਨਹੀਂ ਆਉਂਦੀ ਇਦਾਂ ਦਾ ਕੰਮ ਕਰਨ ਲੱਗੇ? ਸ਼ਰਮ ਕਾਦੀ, ਮਿਹਨਤ ਹੈਗੀ ਸਰ। ਸਾਰੇ ਮਿਹਨਤ ਹੈਗੀ ਹੈ, ਬਿਲਕੁਲ। ਤੁਸੀਂ ਮੰਗੋ, ਤੁਹਾਨੂੰ ਵੇਲਾ ਬਹੁਤ ਦੇਗਾ। ਠੀਕ ਹੈ ਨਾ। ਇਹ ਮੁੰਡੇ ਜਿਹੜੇ ਦੋ ਐਡੇ ਇਹ ਬਰਖੁਰਦਾਰ ਬਹੁਤ ਅੱਛੇ ਸੀ, ਪਤਾ ਨਹੀਂ ਇਹ ਕਿੰਨਾਂ ਦੀਆਂ ਗੱਲਾਂ ਚ ਆਣ ਅੱਛਾ, ਇਹਨਾਂ ਨਾਲ ਵੀ ਗੱਲ ਕਰਦੇ। ਅੱਛਾ ਮੈਨੂੰ ਇਹ ਦੱਸੋ ਵੀ ਇਹ ਰੌਸ਼ਨ ਤੇ ਚਿਰਾਗ, ਅੱਛਾ ਜਦੋਂ ਤੁਸੀਂ ਕਾਰ ਦਾ ਬੂਹਾ ਭੰਨਦੇ ਆ ਜਾਂ ਕਿਸੇ ਮੋਟਰਸਾਈਕਲ ਨੂੰ ਕਹਿੰਦੇ ਆ ਵੀ ਪੈਸੇ ਦੇ, ਉਹ ਜਦੋਂ ਨਹੀਂ ਪੈਸੇ ਦਿੰਦਾ ਤਾਂ ਤੁਸੀਂ ਉਹਨੂੰ ਬੋਲਦੇ ਕਿਉਂ? ਤੇ ਬੋਲੀਏ ਨਾ। ਓਏ ਐਨ ਮੂੰਹ ਕਰੋ, ਮੈਂ ਕਿੱਧਰ ਲੱਗਾ ਵਾ? ਮੈਂ ਤੇਰੇ ਇੱਕ ਮਾਰਨੀ ਆ, ਜਿਹੜੀ ਗੱਲ ਮੈਂ ਕਰਨ ਡਿਆ ਉਹ ਸੁਣ। ਇੱਥੇ 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 ਰੱਖ ਕੇ ਬੋਲ। ਉਹ ਬੋਲਣਾ ਕਿਉਂ ਨਹੀਂ? ਉਹ ਜਦੋਂ ਕਾਰ ਦੇ ਵਿੱਚ 20 ਲੱਖ ਦੀ ਕਾਰ ਦੇ ਵਿੱਚ ਬੈਠੇ, 26 ਲੱਖ ਦੀ, 50 ਲੱਖ ਦੀ ਕਾਰ 'ਚ ਬੈਠੇ ਆ, ਉਹ ਸਾਡੇ ਲਈ ਪੈਸੇ ਲੈ ਕੇ ਨਹੀਂ ਘਰੋਂ ਨਿਕਲ ਸਕਦੇ। ਬਿਲਕੁਲ ਇਹੀ ਗੱਲ ਹੈ। ਅਕਸਰ ਔਕਾਤ ਇਹਨੂੰ ਮੈਂ ਜਦੋਂ ਦਫ਼ਤਰਾਂ ਦੇ ਵਿੱਚ ਲੈ ਕੇ ਜਾਂਦਾ ਵਾਂ, ਇਹ ਮੰਗਦਾ ਹੈ, ਮੈਂ ਬਕਾਇਦਾ ਤੌਰ ਤੇ 2 ਪੀਸ ਪਾਇਆ ਹੁੰਦਾ, ਟਾਈ ਵਗੈਰਾ ਲਗਾਈ ਹੁੰਦੀ ਹੈ। ਮੈਂ ਜਾ ਕੇ ਲੋਕਾਂ ਨੂੰ ਕਹਿੰਦਾ ਕਿ ਯਾਰ ਮੁੰਡਾ ਮਾੜਾ ਮੁਸਤਹਿਕ। ਓਏ ਹੋਏ, ਆ ਦੇਖੋ ਜੀ, ਟੀਮ ਇੱਕ ਪੂਰੇ ਤਰੀਕੇ ਵਾਲੀ ਟੀਮ ਬਣਾਈ ਕਿ ਆਪ ਹੀ ਵਿੱਚ ਕਹਿਣਾ ਵੀ ਨਹੀਂ ਦੀ ਇਮਦਾਦ ਕਰੋ, ਇਹਦੀ ਇਮਦਾਦ ਕਰੋ, ਮੁਸਤਹਿਕ ਬੰਦਾ ਹੈ। ਫਿਰ ਉਹਨੂੰ ਲੋਕ ਇਹਦੇ ਵੇਖੋ ਨਾ, ਪੂਰੇ ਯਾਨੀ ਕਿ ਦੁਕਾਨਾਂ ਲਵਾਈਆਂ 40 ਦੁਕਾਨਾਂ ਨੇ, ਜਿਹੜਾ 500 ਰੁਪਈਆ ਹਫ਼ਤੇ ਦਾ ਇਹਨੂੰ ਦਿੰਦੇ ਨੇ। ਠੀਕ ਹੈ, ਜੁਮੇਰਾਤ ਦੀ ਜੁਮੇਰਾਤ ਇਹਨਾਂ ਦੀਆਂ ਜੁਮੇਰਾਤਾਂ ਲੱਗੀਆਂ। ਇੱਧਰ ਸੁਣੋ ਜੀ, ਇਹਨਾਂ ਦੀਆਂ। ਉਹ ਮੇਰੀ ਜੇਬ 'ਚ ਨਾ ਕੁਛ ਕਰ ਲਿਆ, ਤੂੰ ਵੀ ਕੁਛ ਕਹਿ ਲੈ। ਕੀ ਗੱਲ ਹੋਈ ਤੈਨੂੰ? ਆ ਦੇਖੋ ਜੀ, ਹਾਂ ਮੇਰੇ ਮਾਸਟਰ ਦਾ ਹਾਲ ਹੈ, ਮੇਰਾ ਇੰਚਾਰਜ ਆ। ਆ ਗੱਟੂ ਟੈਬ। ਹਾਂ, ਮੈਨੂੰ ਬਿਠਾਉਂਦਾ ਉਸ ਰੋਡ ਤੇ, ਇੱਥੇ ਤੇਜ਼ ਗੱਡੀਆਂ ਲੰਘਦੀਆਂ ਤੇ ਸੇਲ ਹੀ ਨਹੀਂ ਹੁੰਦੀ। ਫਿਰ ਮੈਨੂੰ ਕੁੱਟਦਾ, ਮੈਨੂੰ ਕਹਿੰਦਾ ਤੂੰ ਸੇਲ ਕਿਉਂ ਨਹੀਂ ਕੀਤੀ? ਜਿੱਥੇ ਤੇਜ਼ ਗੱਡੀਆਂ ਲੰਘਦੇ ਉੱਥੇ ਕਿਤੇ ਕੋਈ ਪੈਸੇ ਦੇਣਾ ਵਾ। ਓਏ ਆਹੋ, ਜੇ ਤੂੰ ਗੱਡੀ 100 ਦੀ ਸਪੀਡ ਤੇ ਸ਼ੂ ਕਰਕੇ ਲੰਘ ਜਾਂਦੀ, ਉਹ ਕੀ ਚੱਲਦੇ ਕਿ ਤੇ ਪਾਣੀ ਦਾ ਡੱਬਾ ਪਾ ਜਾਣ। ਅੱਲਾ ਨੇ ਇਹਨੂੰ ਪੈਰ ਨਹੀਂ ਦਿੱਤੇ, ਲੱਤਾਂ ਨਹੀਂ ਦਿੱਤੀਆਂ, ਇਹਦਾ ਕੰਮ ਬਣਦਾ ਮਗਰ ਨੱਸੇ ਕਾਰ ਦੇ। ਠੀਕ ਹੈ ਨਾ, ਕਾਰ ਦੇ ਮਗਰ ਨੱਸੇ। ਇਹ ਮੇਰੇ ਮਿਆਰ ਤੇ ਬੁਰਾ ਉਤਰਨਾ, ਮੈਨੂੰ ਖੁਸ਼ ਰੱਖਣਗੇ, ਮੈਂ ਇਹਨਾਂ ਨੂੰ ਖੁਸ਼ ਰੱਖਾਂਗਾ। ਕਿਉਂ ਬਈ? ਆ ਜਿਹੜਾ ਮਾੜਾ ਮੋਟਾ ਨਜ਼ਰ ਆਉਂਦਾ ਇਹ ਵੀ ਜਾਂਦਾ ਰਵੇ, ਇਸ ਹਿਸਾਬ ਨਾਲ ਦੌੜਾ ਮੈਂ ਹੈ ਵੀ ਮੋਟਰਵੇ ਤੇ ਗੱਡੀਆਂ ਕਿੰਨੀ ਤੇਜ਼ ਜਾਂਦੀਆਂ। ਤੁਸੀਂ ਦੱਸੋ ਵੀ ਤੁਸੀਂ ਇਹ ਵੀ ਚਾਹੁੰਦੇ ਕਿ ਬਿਲਕੁਲ ਇਹਨਾਂ ਦੀ ਬਣਾਈ ਖਤਮ ਹੋ ਸਰ ਜਾਏ? ਮੋਟਰਵੇ ਤੇ ਆਪ ਚਲਾ ਗਿਆ, ਵੇਖੋ ਨਾ ਟੂਲ ਪਲਾਜ਼ੇ ਤੇ ਖਲੋਤਾ ਰਹਿੰਦਾ।
ਇਹ ਟੂਲ ਪਲਾਜ਼ੇ ਤੇ ਖਲੋ ਕੇ ਮੰਗਦਾ ਹੈ, ਇਹਨੂੰ ਹਰ ਬੰਦਾ ਪੈਸੇ ਦੇ ਕੇ ਜਾਂਦਾ ਹੈ। ਦੂਸਰੇ ਨੰਬਰ ਤੇ ਬਸ ਸਿੱਧਾ ਹੋ ਜਾ ਓਏ। ਐਂਕਰ ਹਾਂ ਇੱਥੇ ਕਿਤੇ ਕਟਰ ਖੁੱਲਿਆ ਔਰ ਇਹਨੀ ਚਾਨਣ ਗੱਲਾਂ ਕਰਨ ਡਿਆ ਵਾ। ਮੂੰਹ ਤੈਨੂੰ ਕਿਹਾ ਬੰਦ ਰੱਖਿਆ ਕਰ ਆਪਣਾ ਮੂੰਹ। ਦੂਸਰੇ ਨੰਬਰ ਤੇ ਦੇਖੋ ਨਾ, ਇਹ ਬਿਲਕੁਲ ਗਲਤ ਕਰਦੇ ਸੀ, ਇਹ ਚੋਰੀਆਂ ਕਰਦਾ ਹੁੰਦਾ ਸੀ, ਜੇਬ ਕਤਰਾ ਸੀਗਾ। ਇਹਨੂੰ ਮੈਂ ਉਹ ਕੰਮ ਛੁਡਾ ਕੇ ਅੱਛੇ ਕੰਮ ਵਾਲੀ ਸਾਈਡ ਤੇ ਲਾਇਆ, ਤੇ ਮੈਂ ਕੀ ਬੁਰਾ ਕੀਤਾ? ਅੱਜ ਮੈਂ ਬੁਰਾ ਵਾਂ ਇਹਨਾਂ ਲਈ? ਓਏ ਕਿਹੜਾ ਅੱਛਾ ਕੰਮ ਆ? ਲੋਕਾਂ ਕੋ ਤੁਸੀਂ ਬਗੈਰ ਹੱਥ ਫੈਲਾਉਂਦੇ ਹੋ। ਤੁਸੀਂ ਮਿਹਨਤ ਕਰੋ, ਤੁਸੀਂ ਐ ਹੱਥ ਕਰਦੇ ਐ ਕਰਵਾ। ਸਰ ਇਹ ਵੀ ਮਿਹਨਤ ਆ। ਤੁਸੀਂ ਮੰਗੋ, ਤੁਹਾਨੂੰ ਮਾਸ਼ਾਅੱਲਾ ਸ਼ਾਮ ਤੱਕ 20,000 ਰੁਪਏ ਹੋ ਜਾ ਕਰਨਾ ਵਾ। ਆ ਤੁਹਾਡੇ ਨੈਕਸਟ ਸਾਡੇ ਤੋਂ ਵੀ ਸੋਹਣੇ ਆ। ਠੀਕ ਹੈ ਨਾ? ਤੁਸੀਂ ਬਕਾਇਦਾ ਤੌਰ ਤੇ ਹੱਥ ਨਾ ਫੈਲਾਓ। ਹੱਥ ਕਿਸੇ ਕੇ ਨਹੀਂ ਫੈਲਾਉਣਾ, ਸਿਰਫ ਜਾ ਕੇ ਉਹਨੂੰ ਇੰਜ ਨਹੀਂ ਕਰਨਾ। ਤੁਸੀਂ ਇੰਜ ਨਹੀਂ ਕਰਨਾ, 15 ਤੋਂ 20 ਵਾਰੀ ਇੰਜ ਕਰੋਗੇ, ਤੁਹਾਨੂੰ ਬਹੁਤ ਉਹਦੇ ਯਾਨੀ ਕਿ ਐਡਵਾਂਟੇਜ ਮਿਲੇਗਾ, ਬੈਨੀਫਿਟ ਮਿਲੇਗਾ। ਤਾਂ ਅੱਛਾ ਆ ਜਿਹੜਾ ਤੁਹਾਡੇ ਨਾਲ ਆ ਚਾਨਣ, ਦੋ ਮੇਰੇ ਨਾਲ ਨੇ। ਓਏ ਓਏ ਨਾ ਮੜੋ ਨਾ ਮੜੋ। ਓਏ ਓਏ ਆਪਸ ਵਿੱਚ ਹੀ ਆ ਤੁਸੀਂ, ਓਏ ਆਪਸ ਵਿੱਚ ਹੀ ਆ ਤੁਸੀਂ। ਇਹਨਾਂ ਨੂੰ ਮੈਂ ਵੀ ਦੱਸਿਆ ਹੈਗਾ ਕਿ ਲੜਾਈ ਦੇ ਦੌਰਾਨ ਇਸ ਮੁੰਡੇ ਨੇ ਰੋਣਾ, ਇਹਨਾਂ ਨੇ ਆਪਸ ਦੇ ਵਿੱਚ ਹੀ ਲੜ ਪੈਣਾ, ਤੇ ਇਹਨੇ ਰੋਣਾ ਕਿ ਮੇਰਾ ਪਰਸ ਡਿੱਗ ਗਿਆ। ਪਰਸ ਡਿੱਗ ਗਿਆ, ਇਹਨੇ ਬਹੁਤ ਜ਼ਿਆਦਾ ਰੋਣਾ ਹੈ, ਇਹਨੇ ਆਪਣੇ ਵਾਲ ਵੀ ਪਟਣੇ ਨੇ, ਇਹਨੇ ਕਹਿਣਾ ਕਿ ਮੇਰੇ ਯਾਨੀ ਕਿ ਬਹੁਤ ਜ਼ਿੰਮੇਵਾਰੀਆਂ ਨੇ ਘਰ ਦੇ ਵਿੱਚ, ਮੈਂ ਲੁੱਟਿਆ ਗਿਆ, ਮੈਂ ਮਾਰਿਆ ਗਿਆ, ਮੈਂ ਬਰਬਾਦ ਹੋ ਗਿਆ। ਉੱਥੇ ਮੈਂ ਆਣਾ ਨਾਲ ਇੱਕ ਬਹੁਤ ਰੀਜ਼ਨੇਬਲ ਬੰਦਾ ਹੋਏਗਾ, ਉਹ ਬਕਾਇਦਾ ਤੌਰ ਤੇ ਬਹੁਤ ਅੱਛਾ ਇਨਸਾਨ ਹੋਏਗਾ, ਚਿੱਟੇ ਕੱਪੜੇ ਪਾਏ ਹੋਣਗੇ, ਉਹਨੇ ਪਰਫਿਊਮ ਅੱਛਾ ਲਾਇਆ ਹੋਏਗਾ। ਉਹਨੇ ਆ ਕੇ ਸ਼ੁਰੂਆਤ ਕਰਨੀ ਕਿ ਯਾਰ 500 ਰੁਪਈਆ ਮੇਰੇ ਵੱਲੋਂ ਕੋਲੋਂ ਹੀ। ਹਾਂਜੀ, ਕੋਲੋਂ ਪਹਿਲੇ ਉਹਨੇ 500 ਦੇ ਕੇ ਬਾਅਦ ਚ ਸਾਈਡ ਤੇ ਜਾ ਕੇ ਉਹਨੇ ਲੈ ਲੈਣਾ ਵਾਪਸ। ਉਹਨੇ 500 ਰੁਪਈਆ ਦੇਣਾ, ਮਾਈ ਗॉड, ਤੇ ਬਾਕੀ ਉਹਨੇ ਕਹਿਣਾ ਕਿ ਇਹ 500 ਮੇਰੇ ਵੱਲੋਂ, ਬਾਕੀ ਕਿਹੜਾ ਬੰਦਾ ਜਿਹੜੀ ਇਮਦਾਦ ਕਰੇ। ਫਿਰ ਕਿਸੇ ਨੇ 100 ਦੇਣੇ, ਕਿਸੇ ਨੇ 200 ਦੇਣੇ, ਕਿਸੇ ਨੇ 50 ਦੇਣੇ। ਉਹ ਵਾਹ ਬਈ ਇਹਦੀ ਦਿਹਾੜੀ ਲੱਗ ਜਾਂਦੀ ਇੱਕ ਲੜਾਈ ਦੇ ਵਿੱਚ ਕਮ ਤੋਂ ਕਮ 15 ਤੋਂ 20,000। ਓਏ ਉਹ ਮੈਨੂੰ ਉਹ ਕੀ ਤੁਹਾਨੂੰ ਕਿਤੇ ਮੱਛਰ ਲੜ ਗਿਆ? ਯਾਰ ਇੱਕ ਰੋ ਕਰ ਯਾਰ, ਮੈਂ ਕੀ ਕੀਤਾ? ਆ ਕਿਹਨੇ ਮਾਰੀ? ਓਏ ਉਹਨੇ ਮਾਰੀ ਉਹ ਕੌਣ ਆ? ਕੋਈ ਵੀ ਨਹੀਂ ਉਧਰ। ਓਏ ਮੈਂ ਕਿਹੜੇ ਵੇਲੇ ਮਾਰੀ? ਮੈਨੂੰ ਕਹੀ ਜਾਂਦਾ ਦਾੜਾ ਨਾ ਕਢਾ ਲਈ, ਦਾੜਾ ਨਾ ਕਢਾ ਲਈ। ਉਹ ਖਲੋ ਕਢਾ ਨਾ ਲਈ। ਐਕਰ ਕਿਹੜਾ ਬਾਦਰ ਨਸੀਬ ਹੈ? ਇਹ ਤੇ ਘਰ ਚ ਬਾਲਟੀ ਲੈ ਕੇ, ਘਰ ਚ ਡੋਗਾ ਲੈ ਕੇ ਸਾਲੜੀ ਵਰਤਾ ਸਕਦਾ। ਏਡਾ ਬੰਦ ਸੀ ਵਾ, ਇਹਦੇ ਉਹ ਗਾਣਾ ਨਹੀਂ ਗਾ ਸਕਦਾ, ਲੱਗ ਜਾ ਅਗਲੇ। ਉਹ ਚਾਨਣ ਮੈਨੂੰ ਇਹ ਦੱਸ ਕੀ ਗੱਲ ਹੋ ਵੀ ਗਈ? ਤੇਰੇ ਭੇਡੂ ਨੇ ਟੱਕਰ ਮਾਰਤੀ, ਐਡੇ ਕਿਤੇ ਗੁੱਜੇ ਨੇ ਨਕਸ਼ੇ ਹੋਏ ਭਾਈ ਤੇਰੇ। ਇਹ 9 ਸੱਸ ਦੀ ਲੜਾਈ ਮੁੱਕੇਗੀ ਤੇ ਕੋਈ ਗੱਲ ਅਗਲੀ ਹੋਏਗੀ। ਇੱਕ ਲੜਾਈ ਦੇ ਵਿੱਚ ਇਹਨਾਂ ਨੂੰ 15 ਤੋਂ 20,000 ਰੁਪਏ ਦੀ ਇੱਕ ਲੜਾਈ ਹੁੰਦੀ ਹੈ, ਤੇ ਦਿਹਾੜੀ ਦੀਆਂ ਕੋਈ 4 ਤੋਂ 5 ਲੜਾਈਆਂ ਮੁਖਤਲਿਫ ਜਗ੍ਹਾ ਤੇ ਜਾ ਕੇ ਇਹਨਾਂ ਨੇ ਲੜਨਾ ਹੈ। ਯਾਨੀ ਕਿ ਲੜਾਈ ਦਾ ਡੇਲੀ ਦਾ ਲੱਖ ਰੁਪਇਆ ਇਕੱਠਾ ਕਰ ਲੈਂਦੇ ਆ। ਉਹ ਤਾਂ ਵੀ ਕਿਤੇ 80 ਤੋਂ 90,000 ਰੁਪਏ ਵੀ ਇਕੱਠਾ ਹੋ ਜਾਂਦਾ ਕਿਸੇ ਟਾਈਮ ਤੇ। ਤੂੰ ਗਰਕੋਣਾ ਤੂੰ ਗਰਕੋਣਾ ਵਾ, ਐਵੇਂ ਕਰ ਕੋਣਾ ਸਾਡਾ ਮਾਲਕ ਆ। ਗਰਕੋਣਾ ਤੂੰ ਗਰਕੋਣਾ। ਸਦਰਾ ਮੈਂ ਤੈਨੂੰ ਕਹਿ ਦਿੱਤਾ। ਐਂਕਰ ਸਾਹਿਬ ਕਿੱਥੇ ਹੋ? ਐਂਕਰ ਸਾਹਿਬ ਇਸ ਬੰਦੇ ਨੇ ਸਾਡੇ ਕੋਲੋਂ ਸਾਨੂੰ ਥੱਲੇ ਲਾਇਆ। ਮੈਂ ਬੀਏ ਪੜਿਆ ਹੋਇਆ ਮੈਂ। ਓਏ ਮੈਨੂੰ ਇਸ ਬੰਦੇ ਨੇ ਇੱਕ ਅੱਖਾਂ ਤੋਂ ਮਜ਼ਦੂਰ ਕੀਤਾ। ਮੇਰੇ ਦੋ ਚਾਚੇ ਦੇ ਪੁੱਤਰ ਨੇ। ਚੁੱਪ ਤੇ ਕਰੋ। ਇਹਨੇ ਸਾਨੂੰ ਮਜ਼ਦੂਰ ਕੀਤਾ ਭਾਜੀ। ਇਹ ਸਾਡੇ ਤੋਂ ਕਿੱਦਾਂ ਮਜ਼ਦੂਰ ਕੀਤਾ ਤੁਹਾਨੂੰ ਇਹਨੇ? ਭਾਜੀ ਇਹ ਸਾਡੀਆਂ ਲੱਤਾਂ ਤੇ ਮਾਰਦਾ ਕੋਈ ਸ਼ਾਵਾ, ਬੱਚਿਆਂ ਨੂੰ ਟੀਕੇ ਲਾਉਂਦਾ। ਇਹ ਮਜ਼ਦੂਰ ਕਰਕੇ ਲੋਕਾਂ ਦੇ ਕੋਲ ਬੱਚੇ ਲੈ ਕੇ ਜਾਂਦਾ। ਭਾਜੀ ਇਹਦੇ ਹੱਥੀ ਨਾ ਚੜਿਓ ਭਾਜੀ। ਇਹੋ ਜਿਹੇ ਲੋਕਾਂ ਕੋਲ ਬਚ ਕੇ ਰਹਿਣਾ। ਰੱਬ ਕੋਲੋਂ ਮੰਗੋ, ਸਿਰਫ ਰੱਬ ਕੋਲੋਂ ਮੰਗੋ। ਤੁਹਾਨੂੰ ਖੁਦਾ ਦਾ ਨਾਮ ਰੱਬ ਕੋਲੋਂ ਮੰਗੋ ਭਾਜੀ। ਅਗਰ ਮੈਂ ਤੁਹਾਨੂੰ ਇਹਦੇ ਕੋਲ ਜਾਨ ਬਖਸ਼ਵਾ ਦਿਆਂ, ਇਹਦੇ ਪੈਸੇ ਅਸੀਂ ਲਾ ਦਈਏ ਜਿਹੜੇ ਕਹਿੰਦਾ ਮਿਹਨਤ ਤੇ ਲਾਏ ਆ, ਤੇ ਤੁਸੀਂ ਫਿਰ ਮਿਹਨਤ ਕਰੋਗੇ? ਮਿਹਨਤ ਕਰਾਂਗੇ। ਮੈਂ ਤੁਹਾਡੇ ਨਾਲ ਵਾਅਦਾ ਕਰਨਾ, ਮੈਂ ਲੈਦਾ ਮੰਗਿਆ ਕਰਾਂਗਾ। ਦੂਰ ਫਿਟੇ ਮੂੰਹ। ਫਿਰ ਨਾਜ਼ਰੀਨ ਤੁਸੀਂ ਸੂਰਤ ਹਾਲ ਦੇਖ ਲਓ ਵੀ ਇਹਨਾਂ ਨੂੰ ਆਫਰ ਵੀ ਦਿੱਤੀ ਕਿ ਤੁਹਾਡੀ ਜਾਨ ਛੁਡਾ ਦਿੰਦੇ, ਜਿਹੜੇ ਤੁਹਾਨੂੰ ਐਡਵਾਂਸ ਪੈਸੇ ਇਸ ਬੰਦੇ ਨੇ ਦਿੱਤੇ ਇਹਨੂੰ ਦੇ ਦਿੰਦੇ ਆ, ਤੇ ਤੁਸੀਂ ਕੀ ਕਰੋਗੇ? ਕਰਾਂਗੇ ਅਸੀਂ ਫੇਰ ਵੀ ਮੰਗਣਾ ਹੀ ਆ। ਇਹ ਬਹੁਤ ਬੁਰੀ ਆਦਤ ਪੈ ਗਈ। ਇਹ ਇੱਕ ਦਫਾ ਜਦੋਂ ਇਨਸਾਨ ਦੇ ਖੂਨ 'ਚ ਇਹ ਅੰਦਰ ਵੜ ਜਾਂਦੀ ਆ, ਇਹ ਤੋਂ ਜਾਨ ਛੁਡਾਉਣਾ ਬਹੁਤ ਮੁਸ਼ਕਲ ਹੈ। ਐਕਰ ਮੈਂ ਨਹੀਂ ਬਗੂਗਾ, ਮੇਰਾ ਇਹ ਤੂੰ ਜਾਨ ਛੁਡਾ ਦੇ ਤੂੰ। ਮੈਂ ਸੱਚੀ ਜਾਣਦਾ, ਮੈਂ ਨਾ ਚੁੱਪ ਕਰਕੇ ਪੈਲਟ ਭੱਜਣਾ। ਹੈਂ? ਪੈਲਟ ਹਾਂਜੀ, ਉਹ ਕਹਿੰਦਾ ਜੀ ਮੈਂ ਪੈਲਟ ਬਣ ਜਾਣਾ। ਇੱਕ ਤੇ ਸਰਗੋਧੇ ਬਣਾਉਂਦੇ ਪੈਲਟ, ਮੇਰਾ ਖਿਆਲ ਉਹ ਬਾਬਾ ਜਿਹੜਾ ਲਾਟੂ ਬਣਾਉਂਦਾ ਸੀ ਉਹਨੂੰ ਪੈਲਟ ਬਣਾਉਂਦਾ। ਮੈਨੂੰ ਫਿਰ ਟ੍ਰੇਨ ਦੀ ਦੇ ਦਿਓ, ਮੈਂ ਟ੍ਰੇਨ ਚਲਾ ਲਾਂਗਾ। ਵੀ ਨਾਜ਼ਰੀਨ ਕੋਈ ਟ੍ਰੇਨ ਚਲਾ ਰਿਹਾ, ਕੋਈ ਜਹਾਜ਼ ਚਲਾ ਰਿਹਾ। ਆਖਰ ਤੇ ਗੱਲ ਇਹੀ ਹੈ ਕਿ ਮਿਹਨਤ ਦਾ ਅੱਗੇ ਮਿਲਣਾ ਕੋਈ ਨਹੀਂ। ਮਿਹਨਤ ਕਰੋ, ਥੋੜਾ ਖਾ ਲਓ ਲੇਕਿਨ ਕਮਾ ਕੇ ਖਾਓ। ਤੇ ਕੁਝ ਲੋਕ ਨੌਸਰਬਾਜ਼ ਨੇ ਕਿ ਜਿਹਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਸਾਡੇ ਕਿਸੇ ਹੱਕਦਾਰ ਦੀ ਵੀ ਮਦਦ ਨਹੀਂ ਕਰ ਸਕਦੇ। ਇਹ ਲਿਹਾਜ਼ਾ ਸਾਨੂੰ ਦੇਖਣਾ ਚਾਹੀਦਾ, ਥੋੜੀ ਗੌਰ ਕਰਨੀ ਚਾਹੀਦੀ ਕਿ ਹੱਕਦਾਰ ਕਿਹੜਾ ਹੈ। ਅਸੀਂ ਇਹ ਵਾਅਦਾ ਕਰਦੇ ਇਨਸ਼ਾਅੱਲਾ ਤੁਸੀਂ ਵੀ ਕਿ ਅਸੀਂ ਰਲ ਮਿਲ ਕੇ ਸਾਰੇ ਐਸੇ ਲੋਕਾਂ ਦੀ ਕਿ ਜਿਹੜੇ ਹੱਕਦਾਰ ਨੇ, ਨਾ ਕਿ ਨੌਸਰਬਾਜ਼। ਹੱਕਦਾਰਾਂ ਦੀ ਅਸੀਂ ਮਦਦ ਕਰਨੀ ਆ ਮਿਲ ਕੇ। ਆਪਣਾ ਬਹੁਤ ਖਿਆਲ ਰੱਖਣਾ। ਤੇ ਨਾਜ਼ਰੀਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਦੇਖਦੇ ਰਹੋ ਸੱਜਾਦ ਜਾਨੀ ਆਫੀਸ਼ੀਅਲ ਤੇ ਸਾਡਾ ਫੇਸਬੁੱਕ ਪੇਜ ਸੱਜਾਦ ਜਾਨੀ ਕਾਮੇਡੀ। ਉਹਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ। ਅੱਲਾ ਹਾਫਿਜ਼।